ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂ ਕਰਦੇ ਜਾਈਏ। ਅਦਾਕਾਰ ਦੀਪ ਸਿੱਧੂ ਦਾ ਹੋਇਆ ਅੰਤਿਮ ਸੰਸਕਾਰ। ਨਮ ਅੱਖਾਂ ਦੇ ਨਾਲ ਪਰਿਵਾਰ ਨੇ ਦਿੱਤੀ ਅੰਤਿਮ ਵਧਾਈ। ਹਜ਼ਾਰਾਂ ਹੀ ਲੱਖਾਂ ਦਾ ਇਕੱਠ ਵੀ ਹੋਇਆ। देखो, किसी ने कहना कि बिछड़ा कुछ इस अदा से के रुत ही बदल गई, एक शख्स सारे शहर को वीरान कर गया। सो ये दीप सिद्धू ਦੀ ਜ਼ਿੰਦਗੀ ਦੇ ਹਿੱਸੇ ਆਇਆ ਵਾ ਕਿ ਵੇਖੋ, ਜਦੋਂ ਤੁਹਾਡੇ ਆਲੋਚਕ ਵੀ ਤੁਹਾਡੀ ਕਿਸੇ ਹੋਣੀ ਤੇ ਉਦਾਸ ਹੋਣ ਤਾਂ ਇਹਦਾ ਮਤਲਬ ਆ ਕਿ ਕੁਛ ਨਾ ਕੁਛ ਤੇ ਹੈ ਨਾ ਤੁਹਾਡੀ ਜ਼ਿੰਦਗੀ 'ਚ। ਉਹਦਾ ਮੇਰੇ ਵਰਗੇ ਹਜ਼ਾਰਾਂ ਆਉਂਦੇ ਨੇ, ਦਿਨ 'ਚ ਹਜ਼ਾਰਾਂ ਜਾਂਦੇ ਨੇ, ਕੋਈ ਨਹੀਂ ਯਾਦ ਰੱਖਦਾ। ਇਹ ਹੈ ਕਿ ਤੁਹਾਡੇ ਆਲੋਚਕ ਤੁਹਾਡੇ ਨਾਲ ਵਿਚਾਰਕ ਤੌਰ ਤੇ ਜੋ ਸਹਿਮਤੀ ਨਹੀਂ ਰੱਖਦੇ, ਉਹ ਵੀ ਤੁਹਾਡੀ ਮੌਤ ਦਾ ਦੁੱਖ ਕਰਨ ਦਾ ਇਹਦਾ ਮਤਲਬ ਹੈ ਕਿ ਕੁਛ ਖਾਸੀਅਤ ਹੈ ਤੁਹਾਡੇ 'ਚ। ਖੈਰ, ਮੈਂ ਜਿਵੇਂ ਕਿਹਾ ਕਿ ਕੁਛ ਇਸ ਅਦਾ ਦੇ ਨਾਲ ਵਿਛੜਿਆ ਕਿ ਰੁੱਤ ਹੀ ਬਦਲ ਗਈ ਹੈ। ਜਾਨੀ ਦੇਖ ਲਓ ਕਿ ਇਲੈਕਸ਼ਨ ਦਾ ਜਦੋਂ ਮਾਹੌਲ ਹੁੰਦਾ ਤੇ ਬੜਾ ਖੁਸ਼ੀ ਵਾਲਾ, ਖੁਸ਼ਨੁਮਾ ਇੱਕ ਤਰ੍ਹਾਂ ਨਾਲ ਕਹਿ ਲਓ ਮਰਹਲਾ ਹੁੰਦਾ ਹੈ ਕਿਸੇ ਵੀ ਆਪਾਂ ਦੇਖਦੇ ਹਾਂ ਤਾਂ ਸਟੇਟ ਵਾਸਤੇ। ਜਦੋਂ 5 ਸਾਲ ਬਾਅਦ ਇਲੈਕਸ਼ਨ ਆਉਂਦਾ ਤਾਂ ਅੱਜ ਦਾ ਦਿਨ ਠੀਕ ਹੈ, ਰੈਲੀਆਂ ਚੱਲੀਆਂ ਨੇ, ਢੋਲ ਢਮੱਕੇ ਆਪਣੀ ਥਾਂ ਤੇ, ਚੋਣ ਪ੍ਰਚਾਰ। ਬਟ ਜੇ ਤੁਸੀਂ ਸੋਸ਼ਲ ਮੀਡੀਆ ਚੱਕ ਲਓ ਜਾਂ ਖਬਰਾਂ ਦਾ ਟ੍ਰੈਂਡ ਚੱਕ ਲਓ ਤਾਂ ਦੀਪ ਸਿੱਧੂ ਦੀ ਸੋਗਮਈ ਮੌਤ ਦਾ ਜ਼ਿਕਰ ਹੀ ਜ਼ਿਕਰ ਸੀ ਹਰ ਪਾਸੇ। ਖੈਰ ਦੇਖੋ, ਸਵੇਰੇ ਪੋਸਟਮਾਰਟਮ ਹੋ ਗਿਆ ਸੀਗਾ, ਉਸ ਤੋਂ ਬਾਅਦ ਫਿਰ ਥਰੀਕੇ ਪਿੰਡ ਦੇ ਵਿੱਚ ਜਿੱਥੇ ਇਹਨਾਂ ਦਾ ਘਰ ਆ, ਬੇਸਿਕਲੀ ਇਹਨਾਂ ਦਾ ਪਿੰਡ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਸੀਗਾ। ਜਿਵੇਂ ਪਹਿਲੇ ਜਿਹੜਾ ਉਹ ਬਠਿੰਡਾ ਕੁਛ ਰਹੇ ਨੇ ਸ਼ਹਿਰ ਦੇ ਵਿੱਚ, ਲਾਗੇ ਇੱਕ ਪਿੰਡ ਆ ਪੈਮਣ ਦੀਵਾਨਾ, ਬਿਲਕੁਲ ਨਾਲ। ਫਿਰ ਉਸ ਤੋਂ ਬਾਅਦ ਲੁਧਿਆਣੇ ਮੂਵ ਹੁੰਦੇ ਤਾਂ ਇਸ ਤੋਂ ਬਾਅਦ ਬੰਬੇ। ਦੇਖੋ, ਇੱਕ ਬੰਦਾ ਕਿੰਨੀ ਲੰਮੀ ਜਰਨੀ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਤੈਅ ਕਰਦਾ। ਵਕਾਲਤ, ਮਾਡਲਿੰਗ, ਫਿਲਮ, ਫਿਰ ਸਮਾਜਿਕ ਕਾਰਕੁਨਤਾ, ਅੰਦੋਲਨ। ਮਤਲਬ ਕਿ 36-37 ਸਾਲ ਦੀ ਏਜ ਦੇ ਵਿੱਚ ਤੁਸੀਂ ਦੇਖੋ ਕਿੱਦਾਂ ਟਰਨ ਵੱਜਦੇ ਗਏ ਕਿ ਪੜ੍ਹਾਈ ਚੋਂ ਮਾਡਲਿੰਗ, ਮਾਡਲਿੰਗ ਚੋਂ ਹੀ ਐਕਟਿੰਗ, ਐਕਟਿੰਗ ਚੋਂ ਵਕਾਲਤ, ਵਕਾਲਤ ਦੇ ਵਿੱਚੋਂ ਹੀ ਇੱਕ ਹੋਰ ਵੱਖਰੀ ਕਿਸਮ ਦਾ ਵਿਚਾਰਕ ਪ੍ਰਵਾਹ ਨਿਕਲਦਾ ਜਿਹੜਾ ਕਿ ਸਮਾਜਿਕ ਕਾਰਕੁਨ ਦੇ ਵਜੋਂ ਸਥਾਪਿਤ ਕਰ ਦਿੰਦਾ। ਤਾਂ ਖੈਰ ਦੇਖੋ, ਅੰਤਮ ਸੰਸਕਾਰ ਵੇਲੇ ਤੁਸੀਂ ਵਿਜ਼ੂਅਲ ਦੇਖ ਲਏ ਹੋਣੇ ਆ ਕਿ ਮਾਹੌਲ ਜਿਹੜਾ ਉਹ ਤਾਂ ਹੈ ਹੀ ਸੀ ਗਮਗੀਨ। ਨਾਲ ਹੀ ਹੈ ਕਿ ਬਹੁਤ ਵੱਡਾ ਇਕੱਠ ਸੀਗਾ, ਬਹੁਤ ਸਾਰੇ ਲੋਕ ਰਾਹਾਂ ਦੇ ਵਿੱਚ ਹੀ ਰਹਿ ਗਏ ਕਿਉਂਕਿ ਬਹੁਤ ਲੰਬੀ ਕਤਾਰ ਬਣੀ ਹੋਈ ਸੀ, ਖੇਤਾਂ ਦੇ ਵਿੱਚ ਵੀ ਲੋਕ ਤੁਰੇ ਜਾ ਰਹੇ ਨੇ। ਤਾਂ ਦੇਖੋ, ਚਲੋ ਦੀਪ ਸਿੱਧੂ ਚਲੇ ਗਿਆ, ਹੁਣ ਪਿੱਛੇ ਜੋ ਹਾਦਸੇ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਉਹ ਬਾਕੀ ਹੈ। ਕਿਉਂਕਿ ਇੱਕ ਵੱਡਾ ਵਰਗ ਹੈ ਜਿਹੜਾ ਕਹਿੰਦਾ ਕਿ ਸਾਜ਼ਿਸ਼ ਹੋਈ ਆ। ਬਟ ਦੇਖੋ, ਗੱਲ ਇਹ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂ ਜਿਹੜੇ ਪ੍ਰਤੱਖਦਰਸ਼ੀ ਨੇ ਉਹਨਾਂ ਦੇ ਵਿੱਚ ਇੱਕ ਮੁਸਲਮਾਨ ਵੀ ਮੁੰਡਾ ਸਾਹਮਣੇ ਆਇਆ, ਮੁਹੰਮਦ ਯੂਸਫ, ਜਿਸਨੇ ਸਭ ਤੋਂ ਪਹਿਲਾਂ ਕਹਿੰਦਾ ਕਿ ਦਾਅਵਾ ਕਰਦਾ ਮੈਂ ਗੱਡੀ ਚੋਂ ਕੱਢਿਆ ਵਾ। ਉਹਨਾਂ ਨੇ ਜਿਹੜੀ ਸਾਂਝੇ ਤੌਰ ਤੇ ਸਟੇਟਮੈਂਟ ਮਤਲਬ ਕਿ ਜਿੰਨੀਆਂ ਆਈਆਂ ਨੇ ਸਾਂਝੇ ਤੌਰ ਤੇ ਜੇ ਕਹੀਏ ਤਾਂ ਸਿੱਟਾ ਕੱਢਿਆ। ਆਫੀਸ਼ੀਅਲੀ ਉਹਦੇ ਚ ਸਟੇਟਮੈਂਟਾਂ ਨੇ, ਕਿਉਂਕਿ ਦੇਖੋ ਜਰਨਲਿਜ਼ਮ ਜਿਹੜਾ ਹੁੰਦਾ ਨਾ ਉਹ ਚੱਲਦਾ ਆਫੀਸ਼ੀਅਲ ਸਟੇਟਮੈਂਟਾਂ ਦੇ ਆਧਾਰ ਤੇ। ਆਫੀਸ਼ੀਅਲ ਸਟੇਟਮੈਂਟ ਜਿਹੜੀ ਐਸਪੀ ਦੀ ਆ, ਉਹਨੇ ਇਹ ਗੱਲ ਕਹੀ ਹੈ ਕਿ ਰੈਸ਼ ਡਰਾਈਵਿੰਗ ਦਾ ਮਸਲਾ ਹੈ, ਸਾਜ਼ਿਸ਼ ਕੋਈ ਨਹੀਂ ਹੈ। ਪ੍ਰਤੱਖਦਰਸ਼ੀ ਨੇ ਵੀ ਇੱਕ ਨੇ ਕਿਹਾ ਕਿ ਗੱਡੀ ਪਿੱਛੋਂ ਵੱਜੀ ਹੈ, ਮਤਲਬ ਕਿ ਜਦੋਂ ਸਾਈਡ ਤੋਂ ਕੱਟ ਮਾਰਿਆ ਜਾ ਰਿਹਾ ਸੀਗਾ। ਇੱਕ ਰਿਪੋਰਟਰ
मौके तो रिपोर्ट करता है कि महज 8-10 इंच का ही फर्क रह गया, जो थोड़ा जिहा होर कट वज जाता तो गड्डी शायद निकल जाती एक साइड तो। सो इस तरह दी मतलब कि रिपोर्ट आईयां, इस तरह दी ऑफिशियली स्टेटमेंट आईयां, पर जिहड़े उन्हां दे भराता ने उन्हां वल्लों मुकदमा दर्ज करवा दिता गया ट्रक ड्राइवर ते। तां ट्रक ड्राइवर ते मुकदमा दर्ज हो गया। ट्रक ड्राइवर दी कहंदे कि पछाण कर ली गई है, पुलिस वाले कहंदे कि जल्दी उहनूं असीं नफड़ लवांगे, हाल दी घड़ी ओह भज गया। एक प्रत्यक्षदर्शी ने कहा कि ट्रक दे विच जदों गड्डी पिछों वजी आ, ट्रक रुक गया सीगा, ट्रक रुकिया। हालांकि ये हाले ऑफिशियली साफ नहीं किया पुलिस ने कि ब्रेक वजी है या गड्डी वजन तो बाद कि पिछों गड्डी टकराई ते बाद दे विच ड्राइवर ने रोकिया ट्रक, जिहड़ा बड़ा 22 टायरा ट्राला सीगा। तो वो एक प्रत्यक्षदर्शी मुहम्मद यूसुफ नाम का लड़का, वो कहता कि मैं ही आपकी गड्डी अगे लाई, उस ट्रक के अगे गट के, तो उसे ट्रक ड्राइवर के मोबाइल तो ही मैं कॉल की है 112 ते। जी उन्हें दावा किया जो एक टैलीविजन चैनल नो वाइट दिंदे कि मैं ही कॉल की है एंबूलेंस नो, शायद नैशनल हाईवे अथॉरिटी ने की, उन्हें तो कॉल दिंदे होंगे वापस। तो वो कहते कि उस तो बाद फिर आए ने एंबूलेंस लैके। सो ये सारिया स्टेटमेंटा सन, ये सारिया चर्चावां सन, बथेरा कुछ लोग कही जाते, कौमी मीडिया वाले भी कही जाते, पर आप जो मतलब कि रिकॉर्ड पे हुण तक आया तो जिहड़े उन्हां दे भराता है मनदीप सिंह, उन्होंने मुकदमा दर्ज करवा दिता वा, नाल इन्वेस्टिगेशन मंगी आ। हुण देखो ये मसला कि किधर नूं तुरदा, हाले बहुत कुछ निकलेगा जी। जी बिल्कुल। सो मिंटू जी, जिस हिसाब दे नाल इकट्ठ सीगा, किसी नूं लगा भी किसी दा पुੱਤ चला गया, भरा चला गया, पुੱਤ ਜਿਹੜਾ ਉਹ ਚਲਾ ਗਿਆ, ਇੰਨਾ ਵੱਡਾ ਇਕੱਠ ਵੀ ਬਹੁਤ ਘੱਟ ਜਿਹੜਾ ਉਹ ਦੇਖਣ ਨੂੰ ਮਿਲਿਆ। ਆਈ ਥਿੰਕ ਇਸ ਦੀ ਜਿਹੜੀ ਉਹ ਸੋਚ ਹੀ ਸੀਗੀ ਜਿਸ ਨੇ ਲੋਕਾਂ ਨੂੰ ਕੀਲਿਆ ਸੀਗਾ, ਜਿਸ ਦੇ ਕਰਕੇ ਲੋਕਾਂ ਨੂੰ ਇਦਾਂ ਲੱਗਾ। ਕੱਲ ਵੀ ਜਦੋਂ ਆਪਾਂ ਇੱਥੇ ਪ੍ਰੋਗਰਾਮ ਮਿੰਟੂ ਜੀ ਰੇਡੀਓ ਦੇ ਉੱਤੇ ਬਾਅਦ ਚ ਵੀ ਕਰ ਰਹੇ ਸੀ, ਲੋਕ ਪੁੱਬਾਂ ਮਾਰ ਮਾਰ ਕੇ ਰੋਕ ਕੇ ਕਰ ਰਹੇ ਸੀ, ਜਿਹਦੇ ਕਦੀ ਮਿਲੇ ਵੀ ਨਹੀਂ, ਉਹਨਾਂ ਨੂੰ ਇਹ ਸ਼ੋ ਗਿਆ। ਇਸ ਦੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਰਹੀ। हाँ जी, हाँ जी, जी बिल्कुल बिल्कुल। ये तो है कि मैं जिवें कहा कि बहुत घट लोगों के हिस्से इदां दी जिंदगी आउंदी है, इदां दी मौत कह लो बहुत घट लोगों ने कि जदों इन्ना वड्डा सोग मनाया जाता है। ਜੀ ਜੀ ਬਿਲਕੁਲ। ਸੋ ਮਿੰਟੂ ਜੀ, ਇੱਕ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਸਾਰੇ ਜਾਣੇ ਸ਼ੱਕ ਵੀ ਕਰਦੇ ਆ, ਜੋ ਸੁਭਾਵਿਕ ਆ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਇਦਾਂ ਦਾ ਕਈਆਂ ਦੀ ਅਨਨੈਚੁਰਲ ਡੈਥ ਨੂੰ ਲੈ ਕੇ ਬੰਦਾ ਸੋਚਦਾ ਆ ਵੀ ਕਈ ਕੁਛ ਆ। ਜਿਹੜੀਆਂ ਗੱਲਾਂ ਚੱਲਦੀਆਂ ਨੇ ਵੀ ਐਡੀ ਜਲਦੀ ਜਲਦੀ ਉੱਥੋਂ ਗੱਡੀਆਂ ਚੱਕ ਦਿੱਤੀਆਂ ਗਈਆਂ, ਕੀ ਫੋਰੈਂਸਿਕ ਉੱਥੇ ਸਬੂਤ ਆ ਵੀ ਕਿੱਦਾਂ ਹੋਇਆ, ਕਿਵੇਂ ਹੋਇਆ, ਉਹ ਉਹਨਾਂ ਨੇ ਇਕੱਠੇ ਕਰ ਲਏ ਹੋਣਗੇ, ਨਹੀਂ ਕਰ ਲਏ ਹੋਣਗੇ, ਕੀ ਉਸ ਦੇ ਬਾਰੇ ਕੁਛ ਪ੍ਰਸ਼ਾਸਨ ਨੇ ਦੱਸਿਆ ਕਿ ਨਹੀਂ? ਤੇ ਦੇਖੋ ਇੰਨੀ ਬਰੀਕੀ ਦੇ ਨਾਲ ਉਹਨਾਂ ਨੇ ਕੋਈ ਹਾਲ ਦੀ ਘੜੀ ਨਹੀਂ ਦੱਸਿਆ, ਪਰ ਜਿਹੜੇ ਉੱਥੋਂ ਚੁੱਕ ਕੇ ਲਿਆਏ ਸਨ ਐਂਬੂਲੈਂਸ ਦਾ ਇੱਕ ਡਰਾਈਵਰ ਤੇ ਡਾਕਟਰ, ਉਹਨਾਂ ਮੁੰਡਿਆਂ ਨੇ, ਯੰਗ ਮੁੰਡੇ ਸੀਗੇ, ਉਹਨਾਂ ਨੇ ਜ਼ਰੂਰ ਦੱਸਿਆ। ਕਹਿੰਦੇ ਕਿ ਜਾਮ ਬਹੁਤ ਤਗੜਾ ਲੱਗ ਗਿਆ ਸੀਗਾ, ਅੱਧਾ ਪੌਣਾ ਘੰਟਾ ਤੇ ਕਹਿੰਦੇ ਕਿ ਬੋਡੀ ਕੱਢਦਿਆਂ ਸਾਨੂੰ ਲੱਗ ਗਈ। ਅਸੀਂ ਜਾ ਕੇ ਜਿਹੜਾ ਐਂਬੂਲੈਂਸ ਦਾ ਡਾਕਟਰ ਆ, ਫਾਰਮਾਸਿਸਟ ਹੁੰਦਾ ਮੇਰੇ ਖਿਆਲ ਦੇ ਨਾਲ ਐਂਬੂਲੈਂਸ ਦੇ ਨਾਲ, ਤਾਂ ਆਪਾਂ ਪੰਜਾਬੀ ਚ ਉਹਨੂੰ ਡਾਕਟਰ ਕਹਿ ਦਿੰਦੇ ਆ, ਤਾਂ ਉਹ ਮੁੰਡੇ ਨੇ ਦੱਸਿਆ ਕਹਿੰਦਾ ਕਿ ਮੈਂ ਜਾ ਕੇ ਨਬਜ਼ ਚੈੱਕ ਕੀਤੀ ਸੀ, ਉੱਥੇ ਹੀ ਡੈਥ ਹੋ ਚੁੱਕੀ ਸੀ ਔਨ ਦਾ ਸਪੌਟ। ਕੁਛ ਲੋਕ ਕਹਿੰਦੇ ਨਾ ਕਿ ਹਸਪਤਾਲ ਚ ਜਾ ਕੇ ਹੋਈ ਆ, ਉਹ ਕਹਿੰਦੇ ਕਿ ਬੋਡੀ ਇੰਨੀ ਬੁਰੀ ਤਰ੍ਹਾਂ ਫਸ ਗਈ ਸੀਗੀ, ਸਟੀਅਰਿੰਗ ਵਗੈਰਾ ਫਿਰ ਤੋੜਿਆ ਗਿਆ, ਸਾਨੂੰ ਪੌਣਾ ਘੰਟਾ ਲੱਗ ਗਿਆ, ਸਾਰੀ ਰੋਡ ਬਲੌਕ ਹੋ ਗਈ ਸੀ ਉਦੋਂ, ਠੀਕ ਰੋਡ ਬਲੌਕ ਹੋ ਗਈ ਸੀਗੀ। ਤਾਂ ਉਸ ਤੋਂ ਬਾਅਦ ਫਿਰ ਮਤਲਬ ਕਿ ਕਰੇਨਾਂ ਮੰਗਾਈਆਂ ਗਈਆਂ, ਕਰੇਨ ਵੀ ਇੱਕ ਨਹੀਂ, ਉਹ ਕਹਿੰਦੇ ਕਿ ਬਕਾਇਦਾ ਫਿਰ ਦੂਸਰੀ ਕਰੇਨ ਨੂੰ ਕਾਲ ਕਰਨੀ ਪਈ, फिर जाके रोड खाली हुई है। ये नहीं है कि रोड नाल दी नाल, देखो मैं ऑन द रिकॉर्ड जो स्टेटमेंट है मैं ਉਹਦੇ ਬਿਆਪ ਤੇ ਗੱਲ ਕਰੂੰਗਾ, ਮਾਫ करना, मैं ਇਹੋ ਜਿਹੇ ਸੰਵੇਦਨਸ਼ੀਲ ਮਸਲੇ 'ਚ ਕਦੇ ਵੀ ਆਪਣੇ ਕੋਲੋਂ ਕੋਈ ਜਾਣਕਾਰੀ ਨਹੀਂ ਦਿੰਦਾ ਹੁੰਦਾ। ਤਾਂ ਮੇਰਾ ਕੰਮ ਹੈ ਕਿ ਜੋ ਇਨਫੋਰਮੇਸ਼ਨ ਹੁਣ ਤੱਕ ਰਿਕਾਰਡ ਤੇ ਆਈ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂ। ਤਾਂ ਉਹਨੇ ਕਿਹਾ ਕਿ ਦੁਬਾਰਾ ਅਸੀਂ ਇੱਕ ਵੱਡੀ ਕ੍ਰੇਨ ਮੰਗਾਈ, ਫਿਰ ਦੋਨਾਂ ਨੂੰ ਅਸੀਂ ਪਾਸੇ ਕਰਕੇ ਤੇ ਉਹ ਜਿਹੜੀ ਆਵਾਜਾਈ ਆ ਚਲਾਈ ਆ। ਸੋ ਇਹ ਤੇ ਸਾਫ਼ ਗੱਲ ਹੈ ਕਿ ਕਈ ਵਾਰ ਤੁਹਾਨੂੰ ਕਾਲੀ ਕਾਲੀ ਚ ਰੋਡ ਜਿਹੜਾ ਖਾਲੀ ਕਰਨਾ ਪੈਂਦਾ, ਕਿਉਂਕਿ ਟਾਈਮ ਦੇਖੋ ਨਾ, ਉਹ ਕਹਿੰਦੇ ਕਿ ਅਸੀਂ 15-20 ਮਿੰਟ, ਜਿਹੜਾ ਇੱਕ ਪ੍ਰਤੱਖਦਰਸ਼ੀ ਪਹਿਲਾਂ ਮੈਂ ਤੁਹਾਨੂੰ ਦੱਸਿਆ, ਉਹ ਕਹਿੰਦਾ ਕਿ ਮੇਰੀ ਕਾਲ ਤੋਂ ਬਾਅਦ 20 ਮਿੰਟ 25 ਮਿੰਟ ਅੱਧਾ ਘੰਟਾ ਲਾ ਲਓ, 20 ਮਿੰਟ ਅੱਧਾ ਘੰਟਾ, ਉਦੋਂ ਬਾਅਦ ਐਂਬੂਲੈਂਸ ਆਉਂਦੀ ਹੈ। ਐਂਬੂਲੈਂਸ ਵਾਲੇ ਕੀ ਕਹਿੰਦੇ ਆ ਕਿ ਪੌਣਾ ਘੰਟਾ ਸਾਨੂੰ ਬੋਡੀ ਕੱਢਣ ਤੇ ਲੱਗ ਗਿਆ।
ਤੁਸੀਂ ਹਿਸਾਬ ਲਾ ਲਓ ਕਿ ਦਿੱਲੀ ਵਾਲੇ ਹਾਈਵੇ ਤੇ ਉਦੋਂ ਤੱਕ ਕਿੰਨਾ ਵੱਡਾ ਜਾਮ ਲੱਗ ਗਿਆ ਹੋਵੇਗਾ। ਹਾਂ, ਇਹ ਸਬੂਤ ਇਕੱਠੇ ਕੀਤੇ ਨੇ ਕਿ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ, ਉਹਦੇ ਬਾਰੇ ਪੁਲਿਸ ਹੀ ਆਫੀਸ਼ੀਅਲੀ ਕੋਈ ਸਟੇਟਮੈਂਟ ਜਾਰੀ ਕਰ ਸਕਦੀ। ਜੀ ਜੀ। ਸ਼ਾਹ ਮੁਹੱਬਦਾ ਪੈਣਗੇ ਵੈਣ ਡੂੰਘੇ, ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ। ਸੋ ਅਲਵਿਦਾ ਆਖਦੇ ਹਾਂ ਆਪਾਂ ਦੀਪ ਸਿੱਧੂ ਨੂੰ ਉਸ ਦੇ ਸੰਸਕਾਰ ਤੇ ਮਗਰੋਂ। ਤੇ ਅਗਲੀ ਮਿੰਟੂ ਜੀ ਗੱਲ ਕਰੀਏ, ਜਿੱਦਾਂ ਤੁਸੀਂ ਦੱਸਿਆ ਵੀ ਚੋਣਾਂ ਦਾ ਵੀ ਮਾਹੌਲ ਆ, ਮੋਦੀ ਵੀ ਪਹੁੰਚੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਵੀ ਆਪਣੇ ਵੱਲੋਂ ਪੂਰੀਆਂ ਗੱਲਾਂ ਕੀਤੀਆਂ। ਹਾਂਜੀ, ਦੇਖੋ ਨਰਿੰਦਰ ਮੋਦੀ ਅੱਜ ਗਏ ਸਨ ਪਠਾਨਕੋਟ, ਜਲੰਧਰ ਤੋਂ ਬਾਅਦ ਪਠਾਨਕੋਟ, ਔਰ ਕੱਲ ਨੂੰ ਸਾਡੇ ਇੱਥੇ ਗੁਆਂਢ ਦੇ ਵਿੱਚ ਆਉਣਗੇ ਅਬੋਹਰ ਦੇ ਵਿੱਚ। ਤਾਂ ਇਸ ਤਰ੍ਹਾਂ ਕੱਲ ਨੂੰ ਕਹਿ ਲਓ ਕਿ ਉਹਨਾਂ ਦੀ ਫਾਈਨਲ ਰੈਲੀ ਹੋਏਗੀ। ਤਾਂ ਉਸ ਤੋਂ ਬਾਅਦ ਫਿਰ ਇਹ ਜਿਹੜਾ ਚੋਣ ਪ੍ਰਚਾਰ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਦਾ ਫਿਰ ਉਹ ਥੰਮ ਜਾਏਗਾ, ਕਿਉਂਕਿ ਸਭ ਤੋਂ ਵੱਡੇ ਚਿਹਰੇ ਉਹਨਾਂ ਦੇ ਕੋਲ ਪ੍ਰਧਾਨ ਮੰਤਰੀ ਜੀ ਹੈ। ਹੁਣ ਰਾਸ਼ਟਰਪਤੀ ਜੀ ਤੋਂ ਤਾਂ ਪ੍ਰਚਾਰ ਕਰਵਾਉਣੋਂ ਰਹੇ, ਨਹੀਂ ਤਾਂ ਕਰਵਾ ਲੈਂਦੇ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਅਮਿਤ ਸ਼ਾਹ ਜੀ ਆਏ ਸਨ ਅੱਜ, ਉਹਨਾਂ ਨੇ ਵੀ ਪ੍ਰਚਾਰ ਕੀਤਾ ਹੈ। ਤਾਂ ਦੂਸਰੇ ਪਾਸੇ ਨਰਿੰਦਰ ਮੋਦੀ ਜੀ ਦਾ ਕੀ ਹੈ ਕਿ ਉਹ ਹੁਣ ਹੌਲੀ ਹੌਲੀ ਫਾਰਮ ਚ ਆਉਣਾ ਸਟਾਰਟ ਕਰ ਚੁੱਕੇ ਆ। ਅੱਜ ਬੜਾ ਜ਼ਬਰਦਸਤ ਇਕੱਠ ਸੀ ਉਹਨਾਂ ਦਾ। ਇਕੱਠ ਕਿੱਥੋਂ ਹੋਇਆ? ਹਿਮਾਚਲ ਚੋਂ ਆਇਆ, ਹਰਿਆਣੇ ਚੋਂ ਆਇਆ, ਜਾਂ ਇਕੱਲੇ ਪੰਜਾਬੀ ਸਨ, ਮੈਨੂੰ ਨਹੀਂ ਪਤਾ, ਪਰ ਇਕੱਠ ਬਹੁਤ ਜ਼ਬਰਦਸਤ ਸੀਗਾ। ਤਾਂ ਜਦੋਂ ਉਹਨਾਂ ਦੇ ਸਾਹਮਣੇ ਇਕੱਠ ਹੁੰਦਾ, ਜਿਵੇਂ ਅਮਿਤ ਸ਼ਾਹ ਦੇ ਖਿਲਾਫ ਉੱਥੇ ਨਾ ਨਾਅਰੇ ਲੱਗਣ ਲੱਗ ਗਏ ਕਾਨਪੁਰ ਦੇ ਵਿੱਚ, ਤੇ ਉਹ ਨਾਲ ਦੀ ਨਾਲ ਕਹਿੰਦੇ ਬੰਦ ਕਰੋ ਸਾਰਾ ਕੁਝ, ਕਹਿੰਦੇ ਰੋਡ ਸ਼ੋ ਖਰਾਬ ਹੋ ਗਿਆ। ਤਾਂ ਇਹ ਬਹੁਤ ਜਲਦੀ ਘਬਰਾ ਜਾਂਦੇ ਨੇ, ਕੁਰਸੀਆਂ ਖਾਲੀ ਦੇਖ ਕੇ, ਇਕੱਠ ਘੱਟ ਹੋ ਗਏ ਤਾਂ ਬਹੁਤ ਜਲਦੀ ਘਬਰਾ ਜਾਂਦੇ ਨੇ। ਤਾਂ ਬਹਰਹਾਲ ਇਹ ਨਰਿੰਦਰ ਮੋਦੀ ਜੀ ਉੱਥੇ ਬੋਲੇ ਨੇ, ਤਾਂ ਇਹਨਾਂ ਨੇ ਕਾਫੀ ਮੁੱਦਿਆਂ ਨੂੰ ਛੂਹਿਆ ਗਾ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਇੱਕ ਨਵਾਂ ਪੰਜਾਬ ਸਿਰਜਣ ਦੀ, ਵੈਸੇ ਹਰੇਕ ਬੰਦਾ ਜਿਹੜਾ ਆਉਂਦਾ ਉਹ ਨਵਾਂ ਪੰਜਾਬ ਸਿਰਜਣ ਦੀ ਗੱਲ ਕਰਦਾ, ਤੇ ਇਹ ਕਹਿੰਦੇ ਨੇ ਕਿ ਪੰਜਾਬ ਲੁੱਟਿਆ, ਆਪ ਦਿੱਲੀ ਚ ਘੁਟਾਲੇ ਕਰ ਰਹੀ ਹੈ। ਮਤਲਬ ਕਿ ਕਾਂਗਰਸ ਨੇ ਪੰਜਾਬ ਲੁੱਟਿਆ, ਆਪ ਦਿੱਲੀ ਚ ਘੁਟਾਲੇ ਕਰ ਰਹੀ ਹੈ। ਦੋਵੇਂ ਕਹਿੰਦੇ ਕਿ ਇੱਕੋ ਥਾਲੀ ਦੇ ਚੱਟੇ ਬੱਟੇ ਆ, ਚਲੋ ਇੱਕੋ ਥੈਲੀ ਦੇ ਵੈਸੇ ਚੱਟੇ ਬੱਟੇ ਕਹਿਣੇ ਹੁੰਦੇ ਆ। ਇਹ ਕਹਾਵਤਾਂ ਵੀ ਕਈ ਵਾਰ ਗਲਤ ਹੋ ਜਾਂਦੀਆਂ। ਅੱਛਾ, ਇਹ ਕਹਿੰਦੇ ਕਾਂਗਰਸ ਓਰੀਜਨਲ ਤੇ ਆਮ ਆਦਮੀ ਪਾਰਟੀ ਦੀ ਫੋਟੋ ਕਾਪੀ ਆ। ਉਹ ਕਿਵੇਂ ਦੱਸ ਰਹੇ? ਮਤਲਬ ਕਿ ਉਹ ਕਰ ਰਿਹਾ ਕਿ ਦੇਖੋ ਇੱਥੇ ਸਾਰਾ ਕੁਛ ਇਹ ਕਰ ਰਿਹਾ, ਦਿੱਲੀ ਦੇ ਵਿੱਚ ਇਹ ਲੋਕਾਂ ਨੂੰ ਸ਼ਰਾਬ ਦੀ ਲੱਤ ਲਗਾ ਰਹੇ ਆ। ਤੇ ਕਹਿੰਦੇ ਆ ਕਿ ਜਦੋਂ ਸਰਜੀਕਲ ਸਟ੍ਰਾਈਕ ਹੋਇਆ ਸੀ ਉਦੋਂ ਕਾਂਗਰਸ ਨੇ ਵੀ ਸਵਾਲ ਚੁੱਕੇ ਸਨ ਤੇ ਆਮ ਆਦਮੀ ਪਾਰਟੀ ਨੇ ਵੀ, ਮਤਲਬ ਸਟਾਂਸ ਇਹਨਾਂ ਦੇ ਸਿਮਿਲਰ ਸਨ। ਜੇ ਰਾਮ ਮੰਦਿਰ ਦਾ ਮੁੱਦਾ ਆਇਆ ਤਦ ਵੀ ਇਹਨਾਂ ਦੋਨਾਂ ਦਾ ਸਿਮਿਲਰ ਸਟਾਂਸ ਸੀਗਾ। ਮਤਲਬ ਕਿ ਪਾਕਿਸਤਾਨ ਵਾਲੇ ਜੋ ਸੋਚਦੇ ਜਿਸ ਤਰ੍ਹਾਂ, ਉਸੇ ਤਰ੍ਹਾਂ ਦਾ ਹੀ ਕੰਮ ਇਹ ਕਰਦੇ ਆ। ਫਿਰ ਕਾਂਗਰਸ ਤੇ ਨਿਸ਼ਾਨਾ ਲਾਇਆ ਕਿ 6 ਕਿਲੋਮੀਟਰ ਦਾ ਏਰੀਆ ਸੀਗਾ ਕਰਤਾਰਪੁਰ ਸਾਹਿਬ ਦਾ, ਇਹ ਕਿਉਂ ਨਹੀਂ ਲੈ ਸਕੀ ਵੰਡ ਵੇਲੇ। ਤੇ ਦੂਸਰਾ ਮੌਕਾ ਮਿਲਿਆ ਸੀ ਸਾਨੂੰ 1971 ਵੇਲੇ, ਤੇ ਉਦੋਂ 90,000 ਫੌਜੀ ਅਸੀਂ ਬਣਾ ਲਿਆ ਸੀ ਉਹਨਾਂ ਦਾ, ਮਤਲਬ ਕਿ ਬੰਦਕ ਬਣਾ ਲਿਆ, ਬੰਦੀ ਬਣਾ ਲਿਆ, ਉਦੋਂ ਕਿਉਂ ਨਹੀਂ ਲਿਆ ਗਿਆ? ਤੇ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਦੋਵੇਂ ਪਾਰਟੀਆਂ ਨੂੰ ਬੜਾ ਜ਼ਬਰਦਸਤ ਰਗੜਾ ਲਾਇਆ। ਪੰਜਾਬ ਪ੍ਰਤੀ ਉਹਨਾਂ ਨੇ ਆਪਣਾ ਹੇਜ ਜਤਾਇਆ। ਡਰੱਗ ਦੀ ਗੱਲ ਕੀਤੀ ਹੈ, ਕਹਿੰਦੇ ਕਿ ਸਾਨੂੰ ਸੇਵਾ ਦਾ ਮੌਕਾ ਦੇ ਦਿਓ, ਜਿਵੇਂ ਸਾਰੇ ਸੇਵਾ ਦਾ ਮੌਕਾ ਮੰਗਦੇ ਨੇ, ਤਾਂ ਇਹਨਾਂ ਨੇ ਵੀ ਸੇਵਾ ਦਾ ਮੌਕਾ ਮੰਗਿਆ ਵਾ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਨਿਤਨ ਗਡਕਰੀ ਵੀ ਇੱਥੇ ਆਏ ਹੋਏ ਸਨ, ਤਾਂ ਉਹਨਾਂ ਨੇ ਖੰਨੇ ਵਾਸਤੇ ਮੇਰੇ ਖਿਆਲ ਦੇ ਨਾਲ ਇੱਕ ਐਲੀਵੇਟਡ ਫਲਾਈਓਵਰ ਦਾ ਐਲਾਨ ਕੀਤਾ ਵਾ ਕਿ ਅਸੀਂ ਇੱਥੇ 1100 ਕਰੋੜ ਰੁਪਏ ਦਾ ਇਹ ਐਲੀਵੇਟਡ ਫਲਾਈਓਵਰ ਜਿਹੜਾ ਬਣਾਵਾਂਗੇ। ਤਾਂ ਅਮਿਤ ਸ਼ਾਹ, ਮੈਂ ਜਿਵੇਂ ਤੁਹਾਨੂੰ ਕਿਹਾ, ਉਹ ਫਿਰੋਜ਼ਪੁਰ ਦੇ ਵਿੱਚ ਸਨ ਅੱਜ। ਉਹ ਕਹਿੰਦੇ ਕਿ ਸਾਨੂੰ ਇੱਕ ਮੌਕਾ ਦੇ ਦਿਓ, ਪੰਜਾਬ ਨੂੰ ਨਸ਼ਾ ਮੁਕਤ ਬਣਾ ਦੇਵਾਂਗੇ। ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਵੀ ਸੀਗੇ, ਉਹ ਵੀ ਕਹਿੰਦੇ ਕਿ ਫਸਲਾਂ ਦਾ ਸਹੀ ਮੁੱਲ ਦੇਵਾਂਗੇ, ਤੁਰੰਤ ਭੁਗਤਾਨ ਕਰਾਂਗੇ, SYL ਦਾ ਮੁੱਦਾ ਗੱਲਬਾਤ ਨਾਲ ਹੱਲ ਹੋਣਾ ਚਾਹੀਦਾ, ਹੱਲ ਹੋਣਾ। ਮੈਨੂੰ ਇਹ ਲੱਗਦਾ ਕਿ ਅਸੀਂ ਕਿੱਦਾਂ ਦੇਖੀਆਂ ਸਬੂਤ ਜਿਹੜੇ ਆਪਣੇ ਉਹ ਰੱਦ ਬੜਾ ਜ਼ੋਰਦਾਰ ਜਬਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵਾ। ਸਵੇਰ ਤੇ ਹੈ, ਕੱਲ ਤੇ ਹੈ, ਭਲਕ ਤੇ ਹੈ ਕਿ ਨਰਿੰਦਰ ਮੋਦੀ ਆਪਣੀ ਲਾਸਟ ਰੈਲੀ ਦੇ ਵਿੱਚ ਪੰਜਾਬ ਨੂੰ ਕੁਛ ਦੇਣ ਲੈਣ ਵਾਲੀ ਗੱਲ ਵੀ ਕਰਦੇ ਆ ਜਾਂ ਇਹ ਫੋਕਾ ਪ੍ਰਚਾਰ ਵੀ ਕਰਦੇ ਆ। ਤਾਂ ਬੜੇ ਇੰਤਜ਼ਾਮਾਤ ਨੇ। ਮਿੰਟੂ ਜੀ ਆਵਾਜ਼ ਕੱਟ ਰਹੀ ਹੈ ਤੁਹਾਡੀ। ਹੈਲੋ ਹੈਲੋ, ਹਾਂਜੀ ਤੁਹਾਡੀ ਆਵਾਜ਼ ਕੱਟ ਰਹੀ ਆ, ਆਵਾਜ਼ ਨਹੀਂ ਆ ਰਹੀ ਸੀ। ਹਾਂਜੀ ਹਾਂਜੀ, ਹੁਣ ਦੱਸੋ।
ਜੀ, ਜੀ, ਜੀ ਮਿੰਟੂ ਜੀ ਕੰਟੀਨਿਊ ਕਰਿਓ ਆਪਣੀ ਗੱਲ ਨੂੰ। ਹਾਂਜੀ, ਮੈਂ ਗੱਲ ਕਹਿ ਰਿਹਾ ਸੀਗਾ ਕਿ ਦੇਖੋ ਅੱਗੇ ਕੀ ਹੋਇਆ ਸੀਗਾ ਕਿ ਪਿਛਲੀ ਵਾਰੀ ਫਿਰੋਜ਼ਪੁਰ ਦੇ ਵਿੱਚ ਜਦੋਂ ਕਿਸਾਨਾਂ ਨੇ ਪ੍ਰਦਰਸ਼ਨ ਕਰ ਦਿੱਤਾ ਸੀਗਾ, ਤਾਂ ਉਹਦੇ ਤੋਂ ਬਾਅਦ ਹੁਣ ਕੀ ਮਾਹੌਲ ਹੈ ਕਿ ਕੱਲ ਸਾਡੇ ਜਿਹੜਾ ਇੱਥੋਂ ਪਿੰਡਾਂ ਦੇ ਕੋਲੋਂ ਦੀ ਹਾਈਵੇ ਲੰਘਦਾ ਮਲੋਟ ਉਹ ਰੋਡ ਕਹਿੰਦੇ ਆ ਉਹਨੂੰ, ਉਹ ਸਾਰੀ ਬਠਿੰਡੇ ਤੋਂ ਲੈ ਕੇ ਹਿਸਾਬ ਲਾ ਲਓ ਬਣ ਜਾਣੀ ਆ ਹੋਰ 80 ਕਿਲੋਮੀਟਰ। 80 ਕਿਲੋਮੀਟਰ ਸਾਰੀ ਦੀ ਸਾਰੀ ਸੜਕ ਹਾਈਵੇ ਜਿਹਨੂੰ ਆਪਾਂ ਆਨੇ ਆ, ਉਹ ਸਵੇਰੇ 9 ਵਜੇ ਤੋਂ ਲੈ ਕੇ ਤੇ ਸ਼ਾਮੀ 3 ਵਜੇ ਤੀਕ ਬਿਲਕੁਲ ਬਲੌਕ ਕਰ ਦੇਣਾ। ਯਾਨੀ ਕੱਲਾ ਨਰਿੰਦਰ ਮੋਦੀ ਜੀ ਹੀ ਲੰਘਣਗੇ। ਹਿਸਾਬ ਲਾ ਲਓ ਕਿ ਸਾਰਾ ਹਾਈਵੇ ਬਲੌਕ ਆ। ਔਰ ਮੇਰੇ ਖਿਆਲ ਦੇ ਨਾਲ ਅੱਜ ਤੋਂ ਹੀ ਨੋ ਫਲਾਈ ਜ਼ੋਨ ਸਾਡਾ ਸਾਰਾ ਏਰੀਆ ਇਹਨਾਂ ਨੇ ਕਰਾਰ ਦਿੱਤਾ ਹੋਇਆ। ਬਹੁਤ ਸਖਤ ਪ੍ਰਬੰਧ ਆ। ਮਲੋਟ ਚੌਂਕ ਵੱਜਦਾ ਇੱਕ ਬੜਾ ਮਸ਼ਹੂਰ ਆ ਬਠਿੰਡਾ ਚੌਂਕ, ਉੱਥੇ ਅਕਸਰ ਧਰਨੇ ਲੱਗਦੇ ਆ। ਇੰਨੀ ਪੁਲਿਸ ਮੇਰੇ ਖਿਆਲ ਦੇ ਨਾਲ ਕਿ ਇੱਕ ਪਿੰਡ ਦੇ ਵਿੱਚ, ਛੋਟੇ ਪਿੰਡ ਦੇ ਵਿੱਚ ਇੰਨੀ ਬੱਸ ਹੋਣੀ ਅੱਜ ਉੱਥੇ ਇੰਨੀ ਪੁਲਿਸ ਖੜੀ ਸੀਗੀ। ਸੋ ਬਹੁਤ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਗਏ ਆ। ਨਰਿੰਦਰ ਮੋਦੀ ਜੀ ਕਿਉਂਕਿ ਪਿਛਲੀ ਵਾਰੀ ਕਹਿ ਗਏ ਸੀਗੇ ਕਿ ਮੈਂ ਮਾਤਾ ਦੇ ਜਾਣਾ ਸੀਗਾ, ਮੰਦਿਰ ਜਾਣਾ ਸੀਗਾ, ਤੇ ਇਹਨਾਂ ਨੇ ਸਿਕਿਉਰਿਟੀ ਦੇ ਪੱਖ ਤੋਂ ਜੀ ਹੱਥ ਖੜੇ ਕਰ ਦਿੱਤੇ ਆ। ਤੇ ਫਿਰ ਬਾਅਦ ਚ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਸੀ, ਮੈਂ ਕਿਹਾ ਕਿਉਂ ਤੁਸੀਂ ਝੂਠ ਮਾਰਨ ਦਾ ਠੇਕਾ ਲਿਆ ਜੇ। ਸਾਰੀ ਸੁਰੱਖਿਆ ਦਾ ਪ੍ਰਬੰਧ ਜਿਹੜਾ ਉਹ ਇਸ ਟਾਈਮ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੈ। ਸਾਡੇ ਕੋਲ ਹੈ ਕੀ ਹੈ ਦੱਸੋ? ਜੀ, ਜੀ, ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਚੰਨੀ ਨੇ ਦਿੱਤੀ ਕੈਪਟਨ ਨੂੰ ਚੁਣੌਤੀ, ਕੇਜਰੀਵਾਲ ਨਾਲ ਵੀ ਸਿੰਘ ਫਸੇ। ਚਲੋ ਇਹਨਾਂ ਦੇ ਸਿੰਘ ਸੁੰਗ ਜਿਹੜੇ ਉਹ ਫਸ ਲੈਣ ਦੇ 2-4 ਦਿਨਾਂ ਤੱਕ ਝੜ ਜਾਣੇ, ਇਹਨਾਂ ਨੇ ਚੁੱਪ ਕਰਕੇ ਬਹਿ ਜਾਣਾ ਆ, ਫਿਰ ਉਹ ਬੈਠੇ ਰਹਿਣਗੇ ਕੁਝ ਸਮਾਂ ਸ਼ਾਂਤ ਹੋ ਕੇ। ਤਾਂ ਦੇਖੋ ਗੱਲ ਕੀ ਆ ਕਿ ਇਹ ਮਸਲਾ ਚੱਲਿਆ ਸੀਗਾ ਜਦੋਂ ਰਾਹੁਲ ਗਾਂਧੀ ਨੇ ਸੀਐਮ ਫੇਸ ਐਲਾਨਣ ਦੇ ਮੌਕੇ ਤੇ ਚੰਨੀ ਜੀ ਨੂੰ ਬੜਾ ਗਰੀਬ ਤੇ ਬੜਾ ਮਾਸੂਮ ਜਿਹਾ ਦੱਸਿਆ ਸੀਗਾ। ਤੇ ਉਸ ਤੋਂ ਬਾਅਦ ਫਿਰ ਨਿਰੰਤਰ ਗੱਲਾਂ ਬਾਤਾਂ ਜਿਹੜੀਆਂ ਚੱਲ ਪਈਆਂ। ਭਗਵੰਤ ਮਾਨ ਕਹਿੰਦਾ ਕਿ ਜੇ ਚੰਨੀ ਗਰੀਬ ਆ ਤੇ ਫਿਰ ਰਾਹੁਲ ਗਾਂਧੀ ਵੀ ਗਰੀਬ ਹੈ ਭਾਈ, ਫਿਰ ਤੇ ਸਾਰੇ ਹੀ ਗਰੀਬ ਨੇ ਇਹ। ਤੇ ਨਾਲ ਕਿਹਾ ਕਿ ਬਾਈ ਜੀ ਐਡਾ ਹੀ ਗਰੀਬ ਹੈ ਤੇ ਮੇਰੇ ਨਾਲ ਪ੍ਰਾਪਰਟੀ ਬਟਾ ਲਵੇ। ਹੁਣ ਚਰਨਜੀਤ ਸਿੰਘ ਚੰਨੀ ਹੈ ਜਿਹੜੇ, ਉਹ ਅੱਜ ਕਹਿੰਦੇ ਕਿ ਮੈਂ ਭਾਈ ਤਹਿਸੀਲ ਚ ਜਾ ਕੇ ਤੇ ਉੱਥੇ ਖੜ ਜੂੰਗਾ, ਇਹ ਆ ਜਾਵੇ ਐਫੀਡੇਵਿਟ ਦੇ ਦੂੰਗਾ, ਇਹਦੀ ਜਾਇਦਾਦ ਮੇਰੀ ਤੇ ਮੇਰੀ ਹੈ, ਅਸੀਂ ਐਕਸਚੇਂਜ ਕਰ ਲਵਾਂਗੇ। ਮਤਲਬ ਕਿ ਐਕਸਚੇਂਜ ਆਫਰ ਜਿਵੇਂ ਉਹ ਸੇਲਾਂ ਦੇ ਵਿੱਚ ਲਿਖਿਆ ਹੁੰਦਾ ਹੈ ਨਾ, ਉਸ ਤਰ੍ਹਾਂ ਜਾਇਦਾਦਾਂ ਦੇ ਮਾਮਲੇ ਚ ਵੀ ਚੱਲ ਪਿਆ ਰਾਜਨੀਤੀ ਦੇ ਵਿੱਚ। ਫਿਰ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਕਹਿੰਦਾ ਕਿ ਇਹ ਐਵੇਂ ਗਰੀਬ ਰੱਟ ਲਾਈ ਫਿਰਦਾ ਹੈ, ਇਹ ਤੇ ਮੇਰੇ ਤੋਂ ਵੀ ਅਮੀਰ ਆ। ਅੱਛਾ, ਚੰਨੀ ਨੇ ਜਦੋਂ ਇਹ ਗੱਲ ਸੁਣੀ ਉਹਨੇ ਉਹਨੂੰ ਵੀ ਘੇਰ ਲਿਆ। ਕਹਿੰਦਾ ਗੱਲ ਸੁਣ ਕਿ ਭਾਈ ਤੂੰ ਏਦਾਂ ਕਰ, ਮੇਰੇ ਨਾਲ ਵਟਾ ਲਾ, 10ਵਾਂ ਹਿੱਸਾ ਹੀ ਵਟਾ ਲਾ, 100ਵਾਂ ਹਿੱਸਾ ਹੀ ਵਟਾ ਲਾ। ਪਰ ਇਹ ਰਾਜਨੀਤੀ ਦੀ ਇੱਕ ਵੱਖਰੀ ਵੰਨਗੀ ਵੇਖਣ ਨੂੰ ਮਿਲ ਗਈ ਆ, ਜਿਹਦੇ ਵਿੱਚ ਹੁਣ ਜਾਇਦਾਦਾਂ ਤੱਕ ਪਹੁੰਚ ਗਏ। ਕੋਈ ਜਾਇਦਾਦਾਂ ਵਾਲੇ ਮਸਲੇ ਤੇ ਨਾ ਕੰਮ ਦੀ ਗੱਲ ਨਹੀਂ ਕਰੂਗਾ ਕਿ ਅਸੀਂ ਕੌਨਫਲਿਕਟ ਆਫ ਇੰਟਰਸਟ ਵਰਗਾ ਭਾਈ ਕੋਈ ਕਾਨੂੰਨ ਲਿਆਵਾਂਗੇ। ਅਸੀਂ ਕਿਸੇ ਵੀ ਨੇਤਾ ਦੀ ਜਾਇਦਾਦ ਦੀ 5 ਸਾਲਾਂ ਬਾਅਦ ਜਾਂਚ ਕਰਵਾਵਾਂਗੇ। ਹਰੇਕ ਸਾਲ ਉਹਦੇ ਤੋਂ ਬਿਊਰਾ ਮੰਗਾਂਗੇ, ਹਰੇਕ ਸਾਲ ਉਹਦੇ ਤੋਂ ਬਿਊਰਾ ਮੰਗਾਂਗੇ ਕਿ ਆਮਦਨ ਕਿੰਨੀ ਆ, ਜਾਇਦਾਦ ਕਿੰਨੀ ਬਣਾਈ ਆ। ਉਹਦੇ ਜਿੰਨੇ ਵੀ ਘਰ ਦੇ ਹੋਣਗੇ ਸਾਰਿਆਂ ਦਾ ਜਿਹੜਾ ਰਿਕਾਰਡ ਹੈ ਲੈਣ ਦਾ ਉਹਨਾਂ ਦੇ ਨਾਮ ਦਾ, ਉਹ ਸਾਰਾ ਡਿਜੀਟਲ ਕਰਕੇ ਚੜਾ ਦਿਆਂਗੇ ਨੈਟ ਤੇ ਕਿ ਕੀ ਕੁਛ ਬਣ ਰਿਹਾ। ਸੋ ਗੱਲ ਤੇ ਇਹ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਜਾਇਦਾਦਾਂ ਬਣਾਈਆਂ ਸਾਨੂੰ ਸਾਰਾ ਪਤਾ ਹੈ। ਇੱਥੋਂ ਲੁੱਟ ਕੇ ਜਿਵੇਂ ਵਾਇਆ ਹਵਾਲਾ ਭੇਜਦੇ ਨੇ, ਉੱਥੇ ਜਾ ਕੇ ਜਿਹੜੇ ਫਾਰਮ ਹਾਊਸ ਲਏ ਸਾਨੂੰ ਸਾਰੇ ਪਤੇ ਨੇ ਕਿਹੜੇ ਰਕਸ਼ੇ ਚਲਾ ਕੇ ਇਹਨਾਂ ਨੇ ਬਣਾਏ ਆ। ਸੋ ਗੱਲ ਇਹ ਆ ਕਿ ਕੰਮ ਦੀ ਗੱਲ ਕਰੋ, ਨਾ ਕਿਸੇ ਨੇ ਜਾਇਦਾਦ ਆਪਣੀ ਦੇਣੀ ਆ ਨਾ ਕਿਸੇ ਨੇ ਲੈਣੀ ਆ। ਐਵੇਂ ਇਹਨਾਂ ਨੇ ਘੀਚੀ ਡੰਡਾ ਪਾਇਆ ਵਾ। ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ, ਕਹਿੰਦਾ ਜੀ ਇਹ 51,000 ਵੋਟਾਂ ਦੇ ਨਾਲ ਹਾਰੇਗਾ ਤੁਹਾਡਾ ਗੋਲਡੀ ਧੂਰੀ ਤੋਂ। ਮਤਲਬ ਕਿ ਭਗਵੰਤ ਮਾਨ 51,000 ਵੋਟਾਂ ਤੇ ਜਿੱਤੇਗਾ। ਚਰਨਜੀਤ ਸਿੰਘ ਚੰਨੀ ਕਹਿੰਦਾ ਯਾਰ ਤੂੰ 51,000 ਝੂਠ ਬੋਲ ਚੁੱਕਾ ਹੋਏਗਾ। ਸੋ ਗੱਲ ਇਹ ਹੈ ਕਿ ਇਹ ਮਸਲਿਆਂ ਵਾਲੀ ਕੋਈ ਗੱਲ ਨਹੀਂ ਕਰ ਰਹੇ। ਮਾਫ ਕਰਨਾ ਠੀਕ ਹੈ, 4-5 ਦਿਨ ਜਾਂ ਕੱਲ ਕੁਛ ਦਿਨ 10 ਦਿਨ ਇੱਕ ਅੱਛੀ ਖਾਸੀ ਸਾਡੇ ਇੱਥੇ ਡਿਬੇਟ ਚੱਲੀ ਸੀ। ਸਿੱਧੂ ਨੇ ਇਕਨੋਮੀ ਦੀ ਗੱਲ ਕੀਤੀ, ਦੂਸਰੀਆਂ ਧਿਰਾਂ ਨੇ ਸੋਸ਼ਲ ਵੈਲਫੇਅਰ ਦੀ ਗੱਲ ਕੀਤੀ, ਰੈਵਨਿਊ ਕਿੱਥੋਂ ਆਉਣਾ ਉਹ ਗੱਲ ਹੋਈ। ਪਰ ਉਸ ਤੋਂ ਬਾਅਦ ਹੁਣ ਸਾਡੇ ਮੁੱਦਿਆਂ ਦਾ ਬੇੜਾ ਗਰਕ ਹੋ ਚੁੱਕਾ ਹੈ। ਜੀ, ਜੀ, ਕੌਨਫਲਿਕਟ ਆਫ ਇੰਟਰਸਟ
ਦਾ ਤਾਂ ਦਿਮਾਗ ਦੇ ਵਿੱਚ ਕਿਸੇ ਦੇ ਆਉਂਦਾ ਹੀ ਨਹੀਂ ਸਿੰਘ ਤੇ ਉਹਨਾਂ ਦੇ ਉਸ ਚੀਜ਼ ਦੇ ਉੱਤੇ ਕਾਬੂ ਦਿਮਾਗ ਪਾਉਣਾ। ਹੋਵੇ, ਦਿਮਾਗ ਖਾਲੀ ਹੋਵੇ ਤੇ ਤਾਂ ਹੀ ਵਿੱਚ ਆਵੇ ਨਾ। ਦਿਮਾਗ ਤੇ ਪਹਿਲਾਂ ਪੈਸੇ ਨਾਲ, ਲਾਲਚ ਨਾਲ, ਝੂਠ ਨਾਲ, ਕਪਟ ਨਾਲ, ਫਰੇਬ ਨਾਲ, ਛਲ ਦੇ ਨਾਲ, ਵਲ ਦੇ ਨਾਲ ਭਰਿਆ ਪਿਆ। ਵਾਕਿਆ ਵਾਕਿਆ ਜੀ, ਨਾ ਆਮ ਲੋਕਾਂ ਦੀ ਜ਼ਹਿਨ 'ਚ ਤੇ ਨਾ ਇਹਨਾਂ ਦੇ ਜ਼ਹਿਨ 'ਚ। ਰਿੰਟੂ ਨੇ ਵੀ ਕਹਿੰਦੇ ਫੜ ਲਿਆ ਝਾੜੂ, ਕਾਂਗਰਸ ਵਹਿੰਦੀ ਰਹੇਗੀ। ਜਿੱਦਾਂ ਕਾਂਗਰਸ ਵਾਲਾ ਜਿੱਦਾਂ ਝਾੜੂ ਵਾਲਾ ਆਸ਼ੂ ਗਿਆ ਸੀ, ਇਹ ਰਿੰਟੂ ਨੇ ਕੀ ਕੀਤਾ ਜੀ? ਤੇ ਰਿੰਟੂ ਦੇਖੋ, ਅੰਮ੍ਰਿਤਸਰ ਦੇ ਲੋਕ ਜਾਣਦੇ ਕਿ ਰਿੰਟੂ ਕੌਣ ਆ। ਸਾਨੂੰ ਤੇ ਇਹ ਲੱਗਦਾ ਕਿ ਫਲਾਣਾ ਟਿੰਕੂ ਗਿਆ ਚਲਾ ਤੇ ਮਿੰਟੂ ਆ ਗਿਆ ਤੇ ਰਿੰਟੂ ਗਿਆ ਚਲਾ, ਏਦਾਂ ਵੀ ਮਤਲਬ ਕਿ ਕੋਈ ਫਰਕ ਨਹੀਂ ਪੈਂਦਾ, ਪਾਰਟੀਆਂ ਨੂੰ ਆਈ ਜਾਈ ਹੈ। ਪਰ ਇਹ ਕਾਂਗਰਸ ਵਾਸਤੇ ਨਹੀਂ, ਨਵਜੋਤ ਸਿੰਘ ਸਿੱਧੂ ਵਾਸਤੇ ਵੀ ਝਟਕਾ ਹੈ। ਕਿਉਂਕਿ ਇਹ ਜਿਹੜੇ ਹੈਗੇ ਆ ਨਾ ਰਿੰਟੂ ਸਾਹਿਬ, ਇਹ ਕੱਲ ਤੇ ਮੇਰੇ ਖਿਆਲ ਦੇ ਨਾਲ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਦੇ ਵਿੱਚ ਵੀ ਹੈਗੇ ਸੀ, ਜਾਂ ਉਹਨਾਂ ਨੇ ਰੋਡ ਸ਼ੋਅ ਜਦੋਂ ਕੀਤਾ, ਭਾਵੇਂ ਨਾ ਵੀ ਹੋਣ, ਪਰ ਉਹ ਤੋਂ ਅਗਲੇ ਦਿਨ ਚਲੇ ਗਏ। ਕਿਉਂਕਿ ਪਿਛਲੇ ਦਿਨ ਹੀ ਇਹ ਚਲੇ ਗਏ ਸਨ ਫੋਰਨ ਟ੍ਰਿਪ ਤੇ, ਸ਼ਾਇਦ ਅਖਬਾਰਾਂ 'ਚ ਇਹ ਗੱਲ ਆਈ ਸੀ ਜੀ। ਤਾਂ ਇਹ ਜਿਹੜੇ ਹੈਗੇ ਆ ਰਿੰਟੂ ਸਾਹਿਬ, ਇਹ ਮੇਅਰ ਨੇ ਅੰਮ੍ਰਿਤਸਰ ਦੇ, ਮੇਅਰ। ਤੇ ਤੁਹਾਨੂੰ ਬਖੂਬੀ ਪਤਾ ਕਿ ਮੇਅਰ ਕੌਣ ਹੁੰਦਾ। ਤਾਂ ਮੇਅਰ ਬਣੇ ਕਿਵੇਂ ਸੀਗੇ? ਇੰਟਰਸਟਿੰਗ ਗੱਲ ਆ, ਕਿਉਂਕਿ 2012 ਚ ਇਹਨਾਂ ਨੂੰ ਜਦੋਂ ਟਿਕਟ ਮਿਲੀ ਸੀ ਤੇ ਹਾਰ ਗਏ ਸਨ ਅਨਿਲ ਜੋਸ਼ੀ ਤੋਂ, ਉਹ ਮੰਤਰੀ ਬਣ ਗਏ। 2017 ਦੇ ਵਿੱਚ ਇਹਨਾਂ ਨੇ ਫਿਰ ਟਿਕਟ ਕਲੇਮ ਕੀਤਾ, ਇਹਨਾਂ ਨੂੰ ਮਿਲਿਆ ਨਹੀਂ ਸੀ। ਸੁਨੀਲ ਦੱਤੀ ਨੂੰ ਟਿਕਟ ਦੇ ਦਿੱਤਾ ਗਿਆ ਸੀਗਾ ਅੰਮ੍ਰਿਤਸਰ ਨਾਰਥ ਤੋਂ। ਤੇ ਫਿਰ ਹੁਣ 2022 ਦੇ ਵਿੱਚ ਇਹਨਾਂ ਦੀ ਟਿਕਟ ਦਾ ਜੁਗਾੜ ਹੋ ਜਾਂਦਾ, ਕਿਉਂਕਿ ਕੈਪਟਨ ਦੇ ਬਹੁਤ ਨਜ਼ਦੀਕੀ ਸੀ। ਉਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਨਾਲ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ। ਤੇ ਇਸ ਕਰਕੇ ਰਿੰਟੂ ਸਾਹਿਬ ਨੂੰ ਮੇਅਰ ਬਣਾਇਆ ਗਿਆ ਸੀਗਾ, ਇਸ ਕਰਕੇ ਕਿਉਂਕਿ 2017 ਚ ਉਹਨਾਂ ਨੂੰ ਟਿਕਟ ਨਹੀਂ ਸੀ ਮਿਲੀ। ਪਰ ਉਹਨਾਂ ਨੂੰ ਇਹ ਸੀ ਕਿ 22 ਚ ਮਿਲ ਜਾਵੇਗੀ, ਪਰ ਉਦੋਂ ਤੱਕ ਉਹਨਾਂ ਦਾ ਬਾਈ ਜਿਹੜਾ ਅਮਰਿੰਦਰ ਸਿੰਘ ਆ, ਉਹ ਹੀ ਨਹੀਂ ਰਿਹਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨਾਲ ਇਹਨਾਂ ਦੀ ਕਦੇ ਬਣੀ ਨਹੀਂ, ਨਵਜੋਤ ਸਿੰਘ ਸਿੱਧੂ ਦੇ ਨਾਲ ਤੁਰੇ ਨਹੀਂ, ਤੇ ਚੁੱਪ ਕਰਕੇ ਇਹਨਾਂ ਨੇ ਫਿਰ ਅੱਜ ਅਰਵਿੰਦ ਕੇਜਰੀਵਾਲ ਨੂੰ ਕਹਿ ਦਿੱਤਾ ਕਿ ਹਾਂਜੀ ਜਨਾਬ, ਮੈਨੂੰ ਵੀ ਨਾਲ ਅਰਲਾ ਲਓ। ਤੇ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਹੈ, ਸਾਡੀ ਬੱਸ ਦੇ ਵਿੱਚ ਸੀਟਾਂ ਹੈ ਹੀ ਨਹੀਂ, ਅਸੀਂ ਖੋਲ ਕੇ ਤੱਪੜੀ ਵਿਛਾਇਆ, ਕੋਈ ਸੀਟ ਨਹੀਂ ਹੈਗੀ, ਜਿਹਨੇ ਬਹਿਣਾ ਇੱਥੇ ਆ ਕੇ ਬਹਿ ਜਾਓ ਭਾਈ, ਕੋਈ ਗੱਲ ਨਹੀਂ। ਮਿੰਟੂ ਜੀ, ਜਦੋਂ ਸੀਟਾਂ ਵੰਡਣ ਤੋਂ ਪਹਿਲਾਂ ਤਾਂ ਲੋਕਾਂ ਦੇ ਜਿਹੜੀਆਂ ਛਾਲਾਂ ਛੜੱਪੇ ਜਿਹੜੇ ਉਹ ਨਜ਼ਰ ਆਉਂਦੇ ਆ, ਇਹ ਹੁਣ ਕੀ ਜ਼ਿਆਦਾਤਰ ਜਦੋਂ ਸੀਟਾਂ ਲਾਉਂਦੀਆਂ ਜਾਂਦੀਆਂ, ਉਮੀਦਵਾਰ ਹੋ ਜਾਂਦੇ ਨੇ, ਸਾਰਾ ਕੁਝ ਹੋ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਉੱਡਣਾ ਬਹਿਣਾ, ਉਹਦਾ ਕੀ ਮਕਸਦ ਹੁੰਦਾ ਜ਼ਿਆਦਾ? ਦੇਖੋ, ਇਹ ਹੁੰਦਾ ਕਿ ਵੇਵ ਹੈ, ਕਿਸੇ ਵੀ ਪਾਰਟੀ ਦੀ ਕੋਈ ਵੇਵ ਹੋਏਗੀ ਨਾ, ਕਿਸੇ ਨੂੰ ਉਮੀਦ ਹੁੰਦੀ ਹੈ ਕਿ ਪੋਸਟ ਇਲੈਕਸ਼ਨ ਤੋਂ ਬਾਅਦ ਪੋਸਟਾਂ ਤੇ ਨਿਕਲਦੀਆਂ ਨੇ ਨਾ। ਪੋਸਟ ਇਲੈਕਸ਼ਨ ਤੋਂ ਬਾਅਦ ਤੇ ਪੋਸਟਾਂ ਹੁੰਦੀਆਂ ਨੇ। ਆ ਜਨਾਬ ਚੇਅਰਮੈਨ ਆ, ਆ ਜਨਾਬ ਮੇਅਰ ਆ ਫਲਾਣਾ ਆ, ਫਲਾਣਾ ਆ, ਬੜਾ ਕੁਛ ਹੁੰਦਾ ਹੈ। ਇੱਥੇ ਤੇ 3 ਪਿੰਡਾਂ ਦੇ ਤੇ ਇੰਚਾਰਜ ਲਾ ਦਿੰਦੇ ਆ, ਤੇ ਉਹ ਇੰਚਾਰਜ 3 ਪਿੰਡਾਂ ਤੇ ਪਹਿਲਾਂ ਤੇ ਉਹ ਇੰਚਾਰਜ ਹੀ ਜਿਹੜੀ ਆ ਸਕੂਟਰ ਤੇ ਕਰਦਾ ਹੁੰਦਾ ਹੈ, ਤੇ ਬਾਅਦ ਦੇ ਵਿੱਚ ਸਾਲ ਕੁ ਬਾਅਦ ਦੀਵਾਲੀ ਤੇ ਦੇਖੀਏ ਤੇ ਉਹਨੇ ਲਾਲ ਅੱਗੇ ਰੀਬਨ ਬੰਨਿਆ ਹੁੰਦਾ ਹੈ, ਇੰਡੈਵਰ ਹੁੰਦੀ ਜਾਂਦੇ, ਇੰਨੀ ਕੁ ਤਰੱਕੀ ਕਰ ਜਾਂਦੇ ਨੇ। ਜੀ ਜੀ। ਅਗਲੀ ਗੱਲ ਕਰੀਏ, ਭਾਜਪਾ ਉਮੀਦਵਾਰ ਮੱਕੜ ਦਾ ਬਿਨਾਂ ਵਰਕਰਾਂ ਤੋਂ ਪ੍ਰਚਾਰ ਚਰਚਾ ਦਾ ਵਿਸ਼ਾ। ਹਾਂਜੀ, ਇਹ ਕਹਿੰਦੇ ਆ ਕਿ ਜਿਹੜਾ ਕਸਬਾ ਹੈ ਇੱਥੇ ਅੰਮ੍ਰਿਤਸਰ ਛਾਉਣੀ ਤੋਂ ਮੇਰੇ ਖਿਆਲ ਦੇ ਨਾਲ ਇਹ ਕਰ ਰਹੇ ਨੇ ਮੁਕਾਬਲਾ। ਤੇ ਇਹ ਗਏ ਸੀਗੇ ਬਾਬਾ ਭੂਮੀਆ ਕੰਪਲੈਕਸ, ਖਾਰਾ ਖੂਹ ਜਿਹਨੂੰ ਕਹਿੰਦੇ, ਪੱਤੀ ਜੰਡਿਆਲਾ ਦੀ ਸੱਥ ਦੇ ਵਿੱਚ। ਉੱਥੇ ਸੱਥ ਦੇ ਵਿੱਚ ਗਏ ਸੀ ਤੇ ਬੰਦੇ ਵੀ 7 ਨਹੀਂ ਸੀ ਹੈਗੇ, ਕੁੱਲ 6 ਸੀ। 6 ਨੂੰ ਪਰਚੇ ਫੜਾਏ ਮੱਕੜ ਸਾਹਿਬ ਨੇ, ਤੇ 6 ਨੂੰ ਹੀ ਮਾਈਕ ਤੇ ਸੰਬੋਧਨ ਕੀਤਾ, ਔਰ ਸੰਬੋਧਨ ਕਰਕੇ ਆਪਣਾ ਧੂਆਂਧਾਰ ਚੋਣ ਪ੍ਰਚਾਰ ਕਰਨ ਉਪਰੰਤ ਬਹੁਤ ਤਕੜੀਆਂ ਤਕਰੀਰਾਂ ਕਰਨ ਤੋਂ ਬਾਅਦ ਉਹਨਾਂ ਨੇ ਵਾਪਸੀ ਕਰ ਲਈ। ਉਹਦਾ ਮੇਰਾ ਖਿਆਲ ਦੇ ਨਾਲ ਕਾਰਨ ਇਹ ਰਿਹਾ ਹੋਵੇਗਾ ਕਿ ਸਾਰੀਆਂ ਵੋਟਾਂ ਜਿਹੜੀਆਂ ਇਹਨਾਂ ਦੀਆਂ ਉਹ ਗਈਆਂ ਹੋਣੀਆਂ ਮੋਦੀ ਸਾਹਿਬ ਦੀ ਰੈਲੀ 'ਚ। ਹੁਣ ਜਦੋਂ ਵੋਟਾਂ ਹੀ ਹੈ ਨਹੀਂ ਸੀ, ਜਾਂ ਕੈਡਰ ਹੈ ਨਹੀਂ ਸੀ, ਜਾਂ ਉਹਨਾਂ ਦੇ ਸਮਰਥਕ ਹੈ ਨਹੀਂ ਸੀ, ਪਰ ਲੀਡਰ ਥੋੜੀ ਕੋਈ ਆਪਣੇ ਪ੍ਰਚਾਰ 'ਚ ਢਿੱਲ ਕਰਦਾ। ਸੋ 6 ਬੰਦਿਆਂ ਨੂੰ ਕਿਤੇ ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਕਈ ਵਾਰ ਆਉਂਦੇ ਹੁੰਦੇ ਆ, ਇੱਕ ਬੰਦਾ ਜਿਹੜਾ ਉਹ ਇੱਕ ਇਕੱਲੇ ਬੰਦੇ ਨੂੰ ਸੰਬੋਧਨ ਕਰ ਰਿਹਾ, ਪਤਾ ਨਹੀਂ ਕਿੱਥੋਂ ਦੀ ਫੋਟੋ ਹੈ ਸਭਾ ਦੇ ਵਿੱਚ। ਤਾਂ ਇਹਨਾਂ ਨੇ ਘੱਟੋ ਘੱਟ ਉਹ ਰਿਕਾਰਡ ਨਹੀਂ ਬਣ ਦਿੱਤਾ, 6 ਬੰਦਿਆਂ ਨੂੰ ਸੰਬੋਧਨ ਕਰਕੇ ਉੱਤਰ ਇੱਕ ਨਵਾਂ ਇਤਿਹਾਸ ਜ਼ਰੂਰ ਲਿਖਿਆ ਪੰਜਾਬ ਦੀ ਰਾਜਨੀਤੀ 'ਚ। ਜੀ ਜੀ। ਹਿਮਾਚਲ ਦੇ ਚੀਫ ਮਿਨਿਸਟਰ ਨੇ ਲਿਖੀ ਕੇਂਦਰ ਨੂੰ ਚਿੱਠੀ,
ਚੀਨ ਦਾ ਭੈ? ਹਾਂਜੀ, ਚੀਨ ਦਾ ਪੈ ਦਿੱਤਾ ਹੈ। ਦਰਅਸਲ ਕੀ ਹੈ ਕਿ ਜਿਹੜੀ ਇਹ ਚਿੱਠੀ ਆ ਮੁੱਖ ਮੰਤਰੀ ਜੈਰਾਮ ਨੇ ਲਿਖੀ ਹੈ, ਉਹਦੇ ਵਿੱਚ ਇਹਨਾਂ ਨੇ 2 ਜ਼ਿਲ੍ਹਿਆਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ, ਜਿਨ੍ਹਾਂ ਦਾ 240 ਕਿਲੋਮੀਟਰ ਮਤਲਬ ਕਿ ਤਕਰੀਬਨ 250 ਕਿਲੋਮੀਟਰ ਲੰਬਾ ਬਾਰਡਰ ਹੈ ਜਿਹੜਾ, ਉਹ ਚੀਨ ਦੇ ਨਾਲ ਲੱਗਦਾ ਵਾ। ਤਾਂ ਉਹ 2 ਜ਼ਿਲ੍ਹੇ ਜਿਹੜੇ ਆ, ਉਹ ਇੱਕ ਤਾਂ ਹੈਗਾ ਕਿਨੌਰ, ਇੱਕ ਲਾਹੌਰ। ਲਾਹੌਰ ਨਹੀਂ, ਲਾਹੌਰ। ਤਾਂ ਇਸ ਤਰ੍ਹਾਂ ਮਤਲਬ ਕਿ 2 ਜ਼ਿਲ੍ਹਿਆਂ ਦੀ ਇਹ ਜਿਹੜੀ ਹੱਦ ਆ, ਇਹ ਕਹਿੰਦੇ ਆ ਕਿ ਉਹਦੇ ਉੱਤੇ ਬਿਲਕੁਲ ਲਾ ਲਓ ਕਿ ਕਿਲੋ 1.5 ਕਿਲੋਮੀਟਰ 2 ਕਿਲੋਮੀਟਰ ਹਟਵਾਂ, ਉਹ ਉੱਥੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਬਣਾ ਰਹੇ ਆ। ਡਬਲ ਲੇਨ ਪੱਕੀ ਰੋਡ ਬਣਾ ਰਹੇ ਆ, ਸੋਲਰ ਪੈਨਲ ਲਾ ਰਹੇ ਆ, ਕਿਉਂਕਿ ਲਾਈਟ ਤਾਂ ਇੰਨੀ ਦੂਰ ਆਉਣੀ ਬੜੀ ਔਖੀ ਹੁੰਦੀ ਆ, ਤੇ ਸੋਲਰ ਫਿਟਿੰਗ ਲਾਈਟਾਂ ਜਿਹੜੀਆਂ ਹੁੰਦੀਆਂ ਨੇ ਉਹ ਕਰ ਰਹੇ ਆ। ਸੋ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਚਿੰਤਾ ਜਤਾਈ ਆ ਕਿ ਅਰੁਣਾਚਲ, ਲਦਾਖ, ਇਹਨਾਂ ਇਲਾਕਿਆਂ ਤੋਂ ਬਾਅਦ ਹੁਣ ਪਸੂੜੀ ਇੱਥੇ ਪੈ ਗਈ। ਦੇਖੋ, ਇਹੀ ਇੱਕ ਬਹੁਤ ਵੱਡੀ ਗੱਲ ਆ ਕਿ ਤੁਸੀਂ ਅੱਜ ਕਹਿ ਦਿਓ ਕਿ ਚੀਨ ਸਭ ਤੋਂ ਵੱਡਾ ਦੁਸ਼ਮਣ ਹੈ, ਤੇ ਕਹਿਣਗੇ ਤੁਸੀਂ ਪਾਕਿਸਤਾਨ ਪੱਖੀ, ਤੁਸੀਂ ਪਾਕਿਸਤਾਨ ਦਾ ਜ਼ਿਕਰ ਨਹੀਂ ਕਰਦੇ, ਮਤਲਬ ਕਿ ਪਾਕਿਸਤਾਨ ਨੂੰ ਵੱਡਾ ਦੁਸ਼ਮਣ ਕਹੋ। ਪਰ ਇਹ ਸਾਫ਼ ਹੈ ਕਿ ਪਾਕਿਸਤਾਨ ਤੋਂ ਕੋਈ ਖਤਰਾ ਨਹੀਂ ਹੈ ਇੰਡੀਆ ਨੂੰ। ਪਾਕਿਸਤਾਨ ਤੇ ਆਪਣੀਆਂ ਉਲਝਣਾ ਚੀਨ ਨਾਲ ਉਲਝਿਆ, ਅਸਲ ਦੇ ਵਿੱਚ ਬੈਠਾ ਤੇ ਉਹ ਆ ਉੱਤੇ ਚੜ ਕੇ ਡਰੈਗਨ। ਤਾਂ ਉਹਨਾਂ ਦਾ ਇੱਕ ਪਿੱਛੇ ਜੇ ਇੱਕ ਮੈਂ ਮਤਲਬ ਕਿ ਪੜ੍ਹ ਰਿਹਾ ਸੀਗਾ, ਜਿਹੜਾ ਉਹਨਾਂ ਦੀ ਵੈਬਸਾਈਟ ਤੇ ਉਹਨਾਂ ਨੇ ਪਾ ਹੀ ਦਿੱਤਾ ਸੀਗਾ ਮੁੜ ਕੇ, ਉਹਨਾਂ ਨੇ ਬਕਾਇਦਾ ਇੱਕ ਆਪਣਾ ਪਲਾਨ ਹੈ ਜਿਹੜਾ ਉਹ ਬਣਾਇਆ ਹੋਇਆ ਕਿ 2025 ਤੱਕ ਅਸੀਂ ਤਾਇਵਾਨ ਉਹਨੂੰ ਕਰਾਂਗੇ ਇਨਵੈਸਟ, ਤੇ ਇਸ ਤੋਂ ਇਲਾਵਾ 35-40 ਤੱਕ ਉਹ ਕਹਿੰਦੇ ਆ ਕਿ ਅਸੀਂ ਇਧਰ ਮਤਲਬ ਕਿ ਇੰਡੀਆ ਦੇ ਹਿੱਸੇ ਜਿਹੜੇ ਆ ਉਹਨਾਂ ਤੇ ਵੀ ਹਮਲਾ ਕਰਾਂਗੇ। ਉਹਦੇ ਚ ਅਰੁਣਾਚਲ ਤੱਕ ਦਾ ਜ਼ਿਕਰ ਹੈ। ਸੋ ਗੱਲ ਇਹ ਆ ਕਿ ਇੰਡੀਆ ਦੇ ਜਿਹੜੇ ਪੋਲੀਟੀਸ਼ੀਅਨ ਆ, ਉਹ ਪਤਾ ਨਹੀਂ ਕਿਉਂ ਚੀਨ ਦੇ ਦਬਕੇ ਤੋਂ ਇੰਨਾ ਡਰਦੇ ਆ। ਚੀਨ ਨੂੰ ਰੋਕਿਆ ਨਹੀਂ ਗਿਆ, ਉਹ ਘੇਰੇ ਘੇਰੇ ਦੇਖ ਲਓ ਥੱਲੇ ਥੱਲੇ ਆ ਕੇ ਮਾਲਾ ਬਣਾਉਂਦਾ ਉਹ ਚਲੇ ਗਿਆ ਅਫਰੀਕਾ ਤੱਕ। ਪਰ ਇਹਨਾਂ ਨੇ ਵੀ ਬੜਾ ਹੀ ਜ਼ਰੂਰ, ਇਹਨਾਂ ਨੇ ਗਾ ਆਪਣੇ ਪੱਧਰ ਤੇ ਉਹਨਾਂ ਤੋਂ ਪਿੱਛੇ ਜਾਣ ਦਾ ਯਤਨ ਕੀਤਾ। ਪਰ ਇਹ ਜਿਹੜੀ ਲੜਾਈ ਆ, ਇੰਡੋ ਪੈਸੀਫਿਕ ਦੀ ਲੜਾਈ ਆ, US ਨੇ ਹੁਣ ਤੁਹਾਨੂੰ ਪਤਾ ਡਾਕੂਮੈਂਟ ਵੀ ਰਿਲੀਜ਼ ਕੀਤਾ, ਇਹ ਲੜਾਈ ਬੜੀ ਗਹਿ ਟੱਚ ਲੜਾਈ ਹੋ ਰਹੀ ਹੈ ਇੱਥੇ। ਤਾਂ ਕਹਿਣ ਦਾ ਮਤਲਬ ਕਿ ਇੱਕ ਨਵਾਂ ਮੁਹਾਜ਼ ਉਹਨਾਂ ਨੇ ਖੋਲ ਦਿੱਤਾ। ਹਾਲਾਂਕਿ ਕਦੇ ਰਿਪੋਰਟਾਂ ਆਉਂਦੀਆਂ ਕਿ ਉਹਨਾਂ ਨੇ ਆਪਦੀ ਕੰਸਟਰਕਸ਼ਨ ਹੀ ਇੱਧਰ ਕਰ ਲਈ ਆ, ਪਿੰਡ ਵਸਾ ਲਿਆ ਛੋਟਾ ਜਿਹਾ, ਇੱਥੇ ਏਰੀਆ ਮੰਨ ਲਿਆ, ਇੱਥੇ ਉਹਨਾਂ ਦੀ ਫੌਜ ਆ ਕੇ ਬਹਿ ਗਈ ਆ, ਇੱਥੇ ਉਹਨਾਂ ਨੇ LAC ਦਾ ਉਲੰਘਣ ਕਰ ਦਿੱਤਾ। ਸੋ ਉਸ ਮਾਮਲੇ ਦੇ ਵਿੱਚ ਕਦੇ ਵੀ ਖੁੱਲ ਕੇ ਸਟੇਟਮੈਂਟ ਨਹੀਂ ਦਿੰਦੇ। ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਉਂਕਿ ਸਰਕਾਰ ਇਹਨਾਂ ਦੀ ਆ, ਮੇਰੇ ਖਿਆਲ ਦੇ ਨਾਲ ਕਾਫੀ ਇਹ ਪ੍ਰੋਬਲਮੈਟਿਕ ਗੱਲ ਹੈ ਕਿ ਇਹਨਾਂ ਦਾ ਆਪਣਾ ਚੀਫ ਮਿਨਿਸਟਰ ਹੁਣ ਇੱਕ ਚਿੱਠੀ ਲਿਖ ਰਿਹਾ ਜਿਹਦੇ ਵਿੱਚ ਸਾਫ਼ ਤੌਰ ਤੇ ਉਹ ਭੈ ਵਾਲਾ ਜਾਂ ਕਹਿ ਲਓ ਡਰ ਵਾਲਾ ਆਪਣਾ ਜਿਹੜਾ ਉਹਦਾ ਹੈ ਅੰਦਰ ਦਾ ਉਹ ਇਜ਼ਹਾਰ ਕਰਦਾ ਪਿਆ ਕਿ ਹੁਣ ਮਾਹੌਲ ਐਸਾ ਬਣ ਰਿਹਾ। ਜੀ ਜੀ। ਤੇ ਮਿੰਟੂ ਜੀ ਧੰਨਵਾਦ, ਸ਼ੁਕਰੀਆ। ਮਿਲਦੇ ਹਾਂ ਜੀ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।